ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਕਿ 35 ਮਿਲੀਅਨ ਸਿੱਖ ਕੌਮ ਦੇ ਸੁਪਨਿਆਂ ਦਾ ਖਾਲਿਸਤਾਨ ਕਿਹੋ ਜਿਹਾ ਹੋਵੇਗਾ। ਇਸ ਸੰਬੰਧੀ ਸਾਡੇ ਵੀਰ ਬੱਗਾ ਸ਼ੇਰ ਜੀ ਨੇ ਜੋ ਸਟੋਰੀ ਭੇਜੀ ਸੀ ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ। ਹੁਣ ਉਹਨਾਂ ਨੇ ਇਸ ਸੁਪਨੇ ਨੂੰ ਹੋਰ ਅੱਗੇ ਤੋਰਦਿਆਂ ਇਸ ਦੀ ਜਿਹੜੀ ਦੂਸਰੀ ਲਿਖਤ ਹੈ ਉਹ ਭੇਜੀ ਹੈ। ਸੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਫਰਾਈਡੇ ਦੇ ਪ੍ਰੋਗਰਾਮ 'ਚ ਅਸੀਂ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ ਵੀ ਰੈਕਗਨਾਈਜ਼ ਕਰਦੇ ਔਰ ਪਿਛਲੇ ਦਿਨਾਂ 'ਚ ਬੱਗਾ ਸ਼ੇਰ ਦੇ ਆਈਡੀ ਤੋਂ ਭਾਈ ਸਾਹਿਬ ਨੇ ਜਿਸ ਨੂੰ ਅਸੀਂ ਵਿਜ਼ਨ ਕਿਹਾ, ਉਹਨਾਂ ਨੇ ਉਹਨੂੰ ਡ੍ਰੀਮ ਕਿਹਾ ਸੀ ਜੀ ਕਿ ਕਿਵੇਂ ਜਿਹੜੀ ਕਲਪਨਾ ਹੈ ਜਿਸ ਦੇ ਸਹਾਰੇ ਤੁਸੀਂ ਦੇਖਦੇ ਹੋ ਕਿ ਜਿੱਥੇ ਹੱਕ ਸੱਚ ਇਨਸਾਫ ਦੀਆਂ ਕਦਰਾਂ ਕੀਮਤਾਂ ਨੂੰ ਪਰਨਾਇਆ ਔਰ ਗੁਰਸਿੱਖੀ ਜੀਵਨ ਜਾਂਚ ਦੇ ਵਿੱਚ ਗੜੁੰਦ ਖਾਲਿਸਤਾਨ ਕਾਇਮ ਹੋਏਗਾ, ਉਸ ਦੇ ਸ਼ਹਿਰੀਆਂ ਦਾ ਵਰਤਾਰਾ ਕਿਸ ਕਿਸਮ ਦਾ ਨਿਮਰਤਾ ਵਾਲਾ ਔਰ ਕਿਸ ਕਿਸਮ ਦਾ ਓਵਰਆਲ ਸਾਰਾ ਸਿਸਟਮ ਹੋਏਗਾ। ਸੋ ਉਹਨਾਂ ਨੇ ਨਿਸ਼ਾਨ ਸਿੰਘ ਦੇ ਕਿਰਦਾਰ ਨੂੰ ਕਰਪਦਿਆਂ ਜਿਹੜਾ ਕਿਵੇਂ ਉਹ ਆਪਣੇ ਦਫ਼ਤਰ ਤੋਂ ਘਰ ਆਉਂਦਾ ਹੈ ਔਰ ਖਬਰਾਂ ਦਾ ਸਹਾਰਾ ਲੈਂਦੇ ਆ ਕਿ ਬੁਲੇਟਿਨ ਕੀ ਚੱਲ ਰਿਹਾ, ਉਹਨਾਂ ਨੇ ਇੱਕ ਝਲਕਾਰਾ ਦੱਸਿਆ ਸੀ ਔਰ ਉਸ ਦੇ ਉੱਤੇ ਸਾਡੇ ਬਹੁਤ ਸਾਰੇ ਵਿਊਅਰਸ ਦੇ ਕਮੈਂਟ ਵੀ ਆਏ ਕਿ ਭਾਈ ਬਿਲਕੁਲ ਇਸ ਨੇ ਸਾਨੂੰ ਜਿਹੜਾ ਉਹ ਦੱਸ ਦਿੱਤਾ ਵੀ ਸਾਡਾ ਭਵਿੱਖ ਕੀ ਹੋਏਗਾ। ਔਰ ਰਾਦਰ ਉਸ 'ਚ ਫਿਰ ਫਰਦਰ ਐਡ ਕਰਦੇ ਆ ਟੋਰਾਂਟੋ ਤੋਂ ਸਾਡੇ ਬਹੁਤ ਹੀ ਪਿਆਰੇ ਵੀਰ ਯਵਾਰ ਸ਼ਾਹ ਸਾਹਿਬ ਨੇ ਉਹਦੇ 'ਚ ਹੋਰ ਐਡ ਕੀਤਾ ਕਿ ਭਾਈ ਪਹਿਲੀ ਵਿਜ਼ਿਟ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਦੀ ਪਾਕਿਸਤਾਨ 'ਚ ਹੋਏਗੀ ਕਿਉਂਕਿ ਉਹਨਾਂ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਦਾ ਉਹਨਾਂ ਨੂੰ ਕਿਵੇਂ ਖੁੱਲ੍ਹੀਆਂ ਬਾਹਾਂ ਦੇ ਨਾਲ ਵੈਲਕਮ ਕੀਤਾ ਜਾਏਗਾ ਔਰ ਬਿਲਕੁਲ ਵੀਜ਼ਾ ਫਰੀ ਦੋਨਾਂ ਮੁਲਕਾਂ ਦਾ ਜਿਹੜਾ ਇੱਕ ਦੂਸਰੇ ਪ੍ਰਤੀ ਹੋਏਗਾ। ਸੋ ਉਸ ਨੂੰ ਵੀ ਸਾਡੇ ਦਰਸ਼ਕਾਂ ਨੇ ਸਰਾਹਿਆ ਕਿਉਂਕਿ ਉਸ ਐਂਗਲ ਨੂੰ ਔਰ ਅਸੀਂ ਇਹਨੂੰ ਇੱਕ ਓਪਨ ਚੈਪਟਰ ਰੱਖਿਆ ਕਿ ਵੀ ਹੋਰ ਵੀ, ਕਿਉਂਕਿ ਦੇਖੋ ਅਲਟੀਮੇਟਲੀ ਇਹ ਠੀਕ ਹੈ ਕਿ ਰੀਅਲਿਸਟਿਕਲੀ ਜਦੋਂ ਤੱਕ ਤੁਸੀਂ ਆਪਣੇ ਨਿਸ਼ਾਨੇ 'ਤੇ ਹੁੰਦੇ ਹੋ ਕਈ ਵਾਰ ਕਈ ਕੁਛ ਬਦਲਦਾ ਹੈ। ਔਰ ਜਿਵੇਂ ਅੱਜ ਹੀ ਮੈਂ ਇੱਕ ਵੀਰ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਵੀ ਜਦੋਂ ਇਹ ਜੋ ਇਜ਼ਰਾਈਲੀ ਕਰ ਰਹੇ ਨੇ ਗਜ਼ਾ ਦੇ ਵਿੱਚ ਫਲਸਤੀਨੀਆਂ ਨਾਲ, ਮੈਂ ਕਿਹਾ ਮੈਨੂੰ ਇਸ ਗੱਲ ਦਾ ਸਭ ਤੋਂ ਵੱਡਾ ਅਫਸੋਸ ਹੈ ਵੀ ਅਸੀਂ ਵੀ ਇਹਨਾਂ ਦੀ ਪਰਸੀਕਿਊਸ਼ਨ ਦੀ ਕਹਾਣੀ ਨਾਜ਼ੀਆਂ ਦੇ ਹੱਥਾਂ 'ਚ ਜਾਂ ਦੂਸਰੇ ਕਿਵੇਂ ਹੋਇਆ ਦੁਹਰਾਉਂਦੇ ਰਹੇ, ਲੇਕਿਨ ਜੋ ਕੁਝ ਉਹਨਾਂ ਦੇ ਨਾਲ ਵਾਪਰਿਆ ਉਹ ਠੀਕ ਉਹੀ ਕੁਛ ਆਲਮੋਸਟ 70 ਸਾਲ ਬਾਅਦ ਉਹ ਫਲਸਤੀਨੀਆਂ ਨਾਲ ਕਰਨਗੇ। ਇਹ ਇੰਨੀ ਜਲਦੀ ਸਬਕ ਕਿਵੇਂ ਭੁੱਲ ਗਿਆ? ਇਹ ਠੀਕ ਨਹੀਂ ਹੈ। ਸੋ ਇਹ ਜ਼ਰੂਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕਲੰਕ ਬਣ ਕੇ ਸਾਹਮਣੇ ਆ ਜਾਂਦਾ, ਲੇਕਿਨ ਫਿਰ ਵੀ ਨਰੋਏ ਸੁਪਨੇ ਲੈਣੇ ਔਰ ਨਰੋਈਆਂ ਕਦਰਾਂ ਕੀਮਤਾਂ 'ਤੇ ਆਧਾਰਿਤ ਮੁਲਕ ਕਾਇਮ ਕਰਨਾ ਜਿਹਦੇ 'ਚ ਖੂਬਸੂਰਤੀਆਂ ਹੋਣ ਜਿਹੜੀਆਂ ਚੰਗੀਆਂ ਵੈਲਿਊਜ਼ ਦੀਆਂ ਨੇ ਔਰ ਇਹ ਕੰਟੀਨਿਊਸ ਜਿਵੇਂ ਉਹਦੇ 'ਚ ਰਿਪਬਲਿਕ ਡਾਇਲੋਗ ਸੁਕਰਾਤ ਨੇ ਕਿਹਾ ਜਿਹਦੇ 'ਚ ਕਾਨਸੈਪਟ ਫਿਲਾਸਫਰ ਕਿੰਗ ਦਾ ਸੀ ਕਿ ਵੀ ਜਿੱਥੇ ਜਿਹੜੇ ਬਾਦਸ਼ਾਹਤ ਹੈ ਜਾਂ ਰਾਜ ਭਾਗ ਹੈ ਉਹਨਾਂ ਲੋਕਾਂ ਕੋਲ ਹੋਏ ਜਿਹੜੇ ਜੀਵਨ ਦੇ ਬਾਕੀ ਸਾਰੇ ਤਿਆਗ ਕਰ ਚੁੱਕੇ ਨੇ, ਕੋਈ ਮੋਹ ਨਹੀਂ ਹੈ, ਤਾਂ ਉਹਦੇ 'ਚ ਉਹਨੇ ਅਖੀਰ 'ਚ ਕਿਹਾ ਵੀ ਇਹ ਇਟ ਮੇ ਬੀ ਡਿਫਿਕਲਟ ਟੂ ਅਚੀਵ ਬਟ ਇਟਸ ਨਾਟ ਇੰਪੋਸੀਬਲ, ਕਿ ਇਹ ਗੋਲ ਤੱਕ ਪਹੁੰਚਣਾ ਮੁਸ਼ਕਿਲਾਂ ਭਰਿਆ ਤਾਂ ਹੋਏਗਾ, ਸਟਰਗਲ ਹੋਏਗੀ। ਸਟੇਟਸ ਦੇ ਵਿੱਚ ਬਦਮਾਸ਼ ਵੀ ਹੁੰਦੇ ਨੇ, ਸਮਗਲਰ ਵੀ ਹੋਣਗੇ, ਫਾਇਦਾ ਮਰਡਰ ਵੀ ਨਿਕਲਣਗੇ, ਤਾਂ ਨਹੀਂ ਹੈ ਵੀ ਸਾਰੇ ਉੱਥੇ ਕੋਈ ਐਂਜਲ ਬਣ ਕੇ ਬਹਿ ਜਾਂਦੇ ਨੇ, ਲੇਕਿਨ ਸਿਸਟਮ ਤੁਹਾਡਾ ਸਟਰਾਈਵ ਕਰਦਾ ਟੂ ਗੋ ਫॉर ਬੈਟਰ। ਔਰ ਅੱਜ ਬੱਗਾ ਸ਼ੇਰ ਜੀ ਨੇ ਸਾਨੂੰ ਭਾਈ ਨਿਸ਼ਾਨ ਸਿੰਘ ਦੇ ਸੁਪਨਿਆਂ ਨਾਲ ਜੁੜਿਆ ਹੋਇਆ ਦੂਸਰਾ ਪਾਰਟ ਜਿਹੜਾ ਭੇਜਿਆ ਕਿ ਵੀ ਇਹ ਪਹਿਲੇ ਦਿਨ ਦੀ ਸਟੋਰੀ ਤਾਂ ਅਸੀਂ ਸੁਣਾਈ ਹੋਈ। ਨੈਕਸਟ ਡੇ ਨਿਸ਼ਾਨ ਸਿੰਘ ਵੇਕਸ ਅਪ अर्ਲੀ ਇਨ ਦਾ ਮਾਰਨਿੰਗ and as per his habit goes for a morning walk with his wife after his nitnem and then go to ਗੁਰਦੁਆਰਾ। ਕਿ ਵੀ ਨਿਸ਼ਾਨ ਸਿੰਘ ਜਿਹੜਾ ਉਹ ਵਾਕ ਕਰਦਾ ਹੈ, ਫਿਰ ਉਹ ਜਿਹੜਾ ਇਸ਼ਨਾਨ ਤੋਂ ਬਾਅਦ ਉਹਨੇ ਨਿਤਨੇਮ ਕੀਤਾ ਔਰ ਗੁਰਦੁਆਰਾ ਸਾਹਿਬ ਜਾਂਦਾ। ਗ੍ਰੰਥੀ ਸਿੰਘ ਅਨਾਊਂਸਿਸ after morning assembly that there is directive issued by ਅਕਾਲ ਤਖਤ ਜਥੇਦਾਰ that gurdwaras will be based on population in any locality and there will not be any caste based ਗੁਰਦੁਆਰਾਸ। ਕਿ ਵੀ ਉੱਥੇ ਗ੍ਰੰਥੀ ਸਿੰਘ ਅਨਾਊਂਸ ਕਰਦਾ ਹੈ ਵੀ ਅਕਾਲ ਤਖਤ ਤੋਂ ਇਹ ਫਰਮਾਨ ਆਇਆ ਕਿ ਵੀ ਕਿੰਨੀ ਆਬਾਦੀ ਨੂੰ ਗੁਰਦੁਆਰਾ ਚਾਹੀਦਾ, ਇਹਦੇ 'ਤੇ ਆਧਾਰਿਤ ਹੋਏਗਾ। ਜਾਤੀ ਸੂਚਕ ਜਿਹੜੇ ਗੁਰਦੁਆਰੇ ਨੇ ਉਹ ਬਿਲਕੁਲ ਨਹੀਂ ਰਹਿਣਗੇ ਜਾਂ ਬਿਲਕੁਲ ਨਹੀਂ ਬਣਨਗੇ। ਗੁਰਦੁਆਰਾਸ which exceeds this limit will be converted into library, schools, hospitals etc
ਐਂਡ ਜਥੇਦਾਰ ਹੈਜ਼ ਡਾਇਰੈਕਟਡ ਐਸਜੀਪੀਸੀ ਟੂ ਅਰੇਂਜ ਆਲ ਦਿਸ। ਉਹਨਾਂ ਨੇ ਕਿਹਾ ਜੀ ਜਿਹੜੇ ਆਲਰੇਡੀ ਬਣੇ ਹੋਏ ਨੇ ਗੁਰਦੁਆਰੇ ਆਬਾਦੀ ਦੇ ਪ੍ਰਪੋਰਸ਼ਨ ਤੋਂ ਜ਼ਿਆਦਾ, ਉਹਨਾਂ ਨੂੰ ਸਕੂਲਾਂ 'ਚ ਕਨਵਰਟ ਕਰ ਦਿਓ, ਲਾਇਬ੍ਰੇਰੀ ਬਣਾ ਦਿਓ, ਔਰ ਸਕੂਲਾਂ 'ਚ ਜਿਹੜਾ ਲਾਇਬ੍ਰੇਰੀ ਸਕੂਲਸ ਐਂਡ ਹਸਪੀਟਲਸ। ਔਰ ਜਥੇਦਾਰ ਨੇ ਐਸਜੀਪੀਸੀ ਨੂੰ ਹੁਕਮ ਦਿੱਤਾ ਹੈ ਕਿ ਵੀ ਇਸ ਨੂੰ ਲਾਗੂ ਕੀਤਾ ਜਾਏ, ਇਸ ਆਦੇਸ਼ ਨੂੰ। ਨਿਸ਼ਾਨ ਸਿੰਘ ਰਿਮੈਂਬਰਸ ਦਾ ਡੇ ਅੰਡਰ ਆਕੂਪਾਈਡ ਰੂਲ when our jathedar and SGPC was under political parties, and now it is reversed, so jathedars are free to act for good of ਪੰਥ। ਕਿ ਨਿਸ਼ਾਨ ਸਿੰਘ ਯਾਦ ਕਰਦਾ ਕਿ ਵੀ ਜਦੋਂ ਅਸੀਂ ਭਾਰਤੀ ਕਬਜ਼ੇ 'ਚ ਸੀ, ਕਿਵੇਂ ਸਾਡੀ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਤਾਂ ਸਰਕਾਰ ਦੇ ਹੀ ਸੰਦ ਬਣੇ ਹੋਏ ਸੀ, ਉਹਨਾਂ ਦੇ ਹੀ ਪ੍ਰਭਾਵ ਥੱਲੇ ਸੀ। ਅੱਜ ਜਥੇਦਾਰ ਆਜ਼ਾਦਾਨਾ ਈਵਨ ਖਾਲਿਸਤਾਨ ਦੀ ਹਕੂਮਤ ਤੋਂ ਵੀ ਕਹਿ ਰਿਹਾ ਕਿ ਵੀ ਆਦੇਸ਼ ਦਿੱਤਾ ਵੀ ਇਹ ਬੰਦ ਕਰੋ ਇਹ ਜ਼ਾਤ ਪਾਤੀ ਬੇਸਡ ਗੁਰਦੁਆਰੇ, ਔਰ ਆਬਾਦੀ ਦੇ ਲਿਹਾਜ਼ ਨਾਲ ਹੋਣ, ਔਰ ਇਹ ਸਾਂਝ ਦਾ ਜਿਹੜਾ ਮੈਸੇਜ ਹੈ ਉਹ ਦਿੱਤਾ ਹੈ। ਨਿਸ਼ਾਨ ਸਿੰਘ ਕਮਸ ਬੈਕ ਹੋਮ ਐਂਡ ਗੈਟਸ ਕਾਲ ਫਰੋਮ ਹਿਸ ਸਿਸਟਰ ਹੂ ਇਜ਼ ਇਨ ਅਮਰੀਕਾ ਐਂਡ ਆਸਕ ਹਿਮ ਟੂ ਵਿਜ਼ਿਟ ਹਰ। ਕਿ ਘਰ ਆਉਂਦਾ ਹੈ, ਉਹਦੀ ਭੈਣ ਜਿਹੜੀ ਹੈ ਅਮਰੀਕਾ 'ਚ, ਉਹਨੂੰ ਕਹਿੰਦੀ ਹੈ ਵੀ ਆ ਮੈਨੂੰ ਮਿਲ ਜਾ। ਨਿਸ਼ਾਨ ਲਾਈਕ ਏ ਟਿਪੀਕਲ ਪੰਜਾਬੀ ਹਸਬੈਂਡ, Nishan Singh requests Pak Kaur to book the tickets for America, as now no visa needed to visit any North American or Europe countries, which is a great relief for all Punjabis, unlike under occupied rule। ਕਿ ਵੀ ਜਿਵੇਂ ਬੰਦਿਆਂ ਨੇ ਬੀਬੀਆਂ ਨੂੰ ਹੀ ਕੰਮ ਦੱਸਣਾ ਹੁੰਦਾ, ਨਿਸ਼ਾਨ ਸਿੰਘ ਭਾਗ ਕੋਰੇ ਕਰਦੇ ਬੁੱਕ ਟਿਕਟਾਂ ਅਮਰੀਕਾ ਦੀਆਂ। ਉਹਨੇ ਕਿਹਾ ਜੀ ਵੀ ਖਾਲਿਸਤਾਨ ਇੰਨੀ ਪ੍ਰੋਸਪਰਸ ਸਟੇਟ ਹੋਏਗੀ ਕਿ ਯੂਰਪ ਔਰ ਅਮਰੀਕਾ ਦੇ ਨਾਲ ਕੋਈ ਵੀਜ਼ੇ ਦੀ ਲੋੜ ਨਹੀਂ ਹੋਏਗੀ, फ्री, जिवें ड्यूल सिटीजनशिप वांग है। और Pak Kaur searches for tickets and inform Nishan Singh that direct flight tickets are available from all the 3 international airports, that is Amritsar, Chandigarh and Batinda। उन्होंने कहा जी वो कहते हैं कि भी तिन्ना तो ही एयरपोर्ट्स तो अवेलेबल ने, इंटरनेशनल एयरपोर्ट ने, अमृतसर भी, चंडीगढ़ भी और बठिंडा भी, और एक अदा जलंधर भी बना दो साथ साथ। निशान सिंह asks her to book cheaper ones, as there is no problem in reaching out to any of these cities due to European style fast and punctual rail network। ਉਹਨਾਂ ਨੂੰ ਨਿਸ਼ਾਨ ਸਿੰਘ ਕਹਿੰਦਾ ਵੀ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ, ਤੁਸੀਂ ਕਿਸੇ ਤੋਂ ਹੀ ਕਰਾ ਲਓ, ਕਿਉਂਕਿ ਇੰਨਾ ਕੁ ਸਾਡਾ ਫਾਸਟ ਔਰ ਪੰਕਚੁਅਲ ਰੇਲ ਨੈਟਵਰਕ ਹੈ ਕਿ ਵੀ ਅਸੀਂ ਆਸਾਨੀ ਨਾਲ ਪਹੁੰਚ ਸਕਦੇ ਹਾਂ ਕਿਤੇ ਵੀ। Nishan Singh also remembers the railway system under occupied rule, when he used to visit Delhi from Amritsar and trains were 3-4 hours late normally। ਉਹਨੇ ਕਿਹਾ ਵੀ ਜਦੋਂ ਅਸੀਂ ਭਾਰਤ ਦੇ ਕਬਜ਼ੇ 'ਚ ਸੀ ਤਾਂ ਕਿਵੇਂ 3-3, 4-4 ਘੰਟੇ ਟ੍ਰੇਨਾਂ ਲੇਟ ਹੁੰਦੀਆਂ ਸੀ, ਔਰ ਹੁਣ ਹਰ ਚੀਜ਼ ਜਿਹੜੀ ਹੈ ਉਹ ਪੰਕਚੁਅਲ ਟਾਈਮ ਸਿਰ ਹੈ। By this time, Nishan Singh remembers that they need to go to his village near Fazilka this weekend and ask kids to get ready for a trip to a village। ਉਹਨੇ ਕਿਹਾ ਜੀ ਮੈਂ ਅੱਜ ਪਿੰਡ ਜਾਣਾ, ਉਹਨੂੰ ਯਾਦ ਆਇਆ ਬੱਚਿਆਂ ਨੂੰ, ਉਹਨੇ ਕਿਹਾ ਕਿ ਵੀ ਤੁਸੀਂ ਤਿਆਰੀ ਕਸੋ। Kids get excited and they all go to railway station for a 2-hour trip, although distance between Mohali and Fazilka is over 300 kilometers, thanks to fast railway network। ਵੀ ਤਿਆਰ ਹੋ ਕੇ ਪਹੁੰਚ ਗਏ, ਭਾਵੇਂ 300 ਕਿਲੋਮੀਟਰ ਦਾ ਡਿਸਟੈਂਸ ਹੈ ਦੋਨਾਂ 'ਚ, ਲੇਕਿਨ 2 ਘੰਟੇ ਦੀ journey। While they all go to platform, Nishan Singh watches the TV news at platform as per his favorite activity। ਕਿ ਸਾਰੇ ਪਹੁੰਚ ਗਏ ਪਲੇਟਫਾਰਮ ਦੇ ਉੱਤੇ ਔਰ ਉਹ ਖਬਰਾਂ ਚੱਲ ਰਹੀਆਂ ਨੇ ਪਲੇਟਫਾਰਮ ਤੇ ਤੇ ਨਿਸ਼ਾਨ ਸਿੰਘ ਵਾਚ ਕਰ ਰਿਹਾ। ਔਰ ਹੁਣ ਖਬਰਾਂ 'ਚ ਕੀ ਹੈ? ਨੰਬਰ 1, President Ujjwal Singh is doing a press conference in which he condemns the attack on an elder Sikh in European country। President stated that he has approached to the president of that country and clear that any such attack will have consequences, be it economical or diplomatic। ਕਿ ਵੀ ਇਹ ਖਬਰ 'ਚ ਦੱਸਿਆ ਜਾ ਰਿਹਾ ਕਿ ਕਿਸੇ ਮੁਲਕ 'ਚ ਜਿੱਥੇ ਇੱਕ ਸਿੱਖ ਬਜ਼ੁਰਗ 'ਤੇ ਅਟੈਕ ਹੋਇਆ, ਪ੍ਰੈਜ਼ੀਡੈਂਟ ਉਜਲ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਭਾਈ ਸੇਫਟੀ ਔਰ ਸਿਕਿਉਰਿਟੀ ਨੂੰ ਯਕੀਨੀ ਬਣਾਓ, ਨਹੀਂ ਤਾਂ ਖਾਲਿਸਤਾਨ ਦੀ ਸਰਕਾਰ ਨਾਲ ਤੁਹਾਡੇ ਆਰਥਿਕ ਔਰ ਕੂਟਨੀਤਿਕ ਸੰਬੰਧਾਂ ਦੇ ਵਿੱਚ ਜਿਹੜਾ ਇਹ ਤਰੇੜ ਆਏਗੀ। President has urged all Sikhs worldwide that they have a home now and anyone facing ban on turban can return to their homeland and bilateral ties with that country will be over permanently।
ਕਿ ਵੀ ਇਹ ਖੁੱਲ੍ਹਾ ਸਿੱਖਾਂ ਨੂੰ ਜਿੱਥੇ ਵੀ ਦੁਨੀਆ ਦੇ ਜਿਸ ਮੁਲਕ 'ਚ ਨੇ ਕਿ ਜਿੱਥੇ ਤੁਹਾਨੂੰ ਕੋਈ ਦਸਤਾਰ ਕਰਕੇ ਪ੍ਰੋਬਲਮ ਹੈ ਤੁਸੀਂ ਵਾਪਸ ਆਓ, ਤੁਹਾਡੀ ਟੇਕ ਕੇਅਰ ਕਰਾਂਗੇ ਔਰ ਫਿਰ ਉਸ ਮੁਲਕ ਦੇ ਨਾਲ ਜਿਹੜੇ ਨੇ ਸਾਡੇ ਸਬੰਧ ਜਿਹੜੇ ਨੇ ਉਹ ਨਹੀਂ ਰਹਿਣਗੇ, ਪੱਕੇ ਤੌਰ ਤੇ ਖਤਮ ਹੋਣਗੇ। ਉਦੋਂ ਤੱਕ ਲੋੜ ਵੀ ਨਹੀਂ ਪੈਣੀ ਹੈ। ਇਹ ਆਪ ਹੀ ਜਿਹਨੂੰ ਭਾਈ ਗੁਰਦਾਸ ਜੀ ਨੂੰ ਮੈਂ ਜਦੋਂ ਦੁਹਰਾਉਂਦਾ ਕਿ ਭਾਈ ਇਹ ਸ਼ਤਰੂ ਵੀ ਮਿੱਤਰ ਬਣ ਜਾਂਦੇ ਨੇ, ਕਿਸ ਉਦਮ ਤੇ ਰਾਜ ਮਿਲੈ ਸ਼ਤਰੂ ਤੇ ਸਭ ਹੋਵੇ ਮੀਤਾ। ਫਿਰ ਇਹ UN ਚਾਰਟਰ ਦੇ ਥੱਲੇ ਔਰ ਦੂਸਰੇ ਤੁਹਾਡੇ ਸਾਰੇ ਹਕੂਕ ਦਾ ਹਿੱਸਾ ਬਣ ਜਾਂਦਾ ਹੈ। ਔਰ ਪ੍ਰੈਜ਼ੀਡੈਂਟ ਆਲਸੋ ਅਪਰੋਚਡ ਨੇਬਰਿੰਗ ਕੰਟਰੀਜ਼ to ensure safety and well maintenance of ਗੁਰਦੁਆਰਾਸ in their countries। obviously ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਸਾਰੇ ਜਿੱਥੇ ਵੀ ਸਾਡੇ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਦੀ ਠੀਕ ਸਾਂਭ ਸੰਭਾਲ ਹੋਏ ਔਰ ਉਹਨਾਂ ਨੂੰ ਜਿਹੜਾ ਉਹ ਪੂਰਾ ਜਿਹੜਾ ਉਹਨਾਂ ਦੀ ਦੇਖਭਾਲ ਹੋਏ, ਪ੍ਰੋਪਰ ਸਤਿਕਾਰ ਹੋਏ। ਐਗਰੀਕਲਚਰ ਮਿਨਿਸਟਰ has divided the country in 4 zones to promote agriculture in more practical way। ਕਿ ਖੇਤੀਬਾੜੀ ਮੰਤਰੀ ਨੇ ਖਾਲਿਸਤਾਨ ਨੂੰ ਜਿਹੜਾ 4 ਜ਼ੋਨਾਂ 'ਚ ਵੰਡਿਆ। ਮਾਝਾ ਵਿਲ ਗਰੋ ਵੀਟ, ਮੇਜ਼, ਵੈਜੀਟੇਬਲਸ ਐਂਡ ਆਇਲ ਸੀਡਸ। ਕਿ ਮਾਝੇ ਦੇ ਵਿੱਚ ਆਹੀ ਕਣਕ ਔਰ ਮੱਕੀ ਔਰ ਸਬਜ਼ੀਆਂ ਔਰ ਤਿਲ ਜਿਹੜੇ ਨੇ ਉਹ ਉਹਨਾਂ ਦੀ ਖੇਤੀ ਹੋਏਗੀ। ਦੁਆਬਾ ਵਿਲ ਹੈਵ ਵੀਟ, ਸ਼ੂਗਰ ਕੇਨ, ਮਿਲਟਸ ਐਂਡ ਵੈਜੀਟੇਬਲਸ। ਇਹ ਚੀਜ਼ਾਂ ਜਿਹੜੀਆਂ ਨੇ ਦੁਆਬੇ ਦੇ ਕਿਸਾਨਾਂ ਨੂੰ ਹਦਾਇਤ ਕੀਤੀ ਵੀ ਤੁਸੀਂ ਇਹ ਗਰੋ ਕਰੋ ਜੀ। Malwa will be divided in 2 zones and grow wheat, cotton, pulses etc। ਹੁਣ ਮਾਲਵੇ 'ਚ ਜਿਹੜਾ ਅਬੋਹਰ ਔਰ ਫਾਜ਼ਿਲਕਾ ਇਹ ਰੀਜਨ ਹੈ ਜਿੱਥੇ ਜਿਹੜੀ ਹੈ ਮਿੱਟੀ ਰੇਤਲੀ ਹੈ, ਸੋ ਉੱਥੇ ਨਰਮਾ ਜਿਹਨੂੰ ਕਿਹਾ ਜਾਂਦਾ ਕਪਾਹ, ਕਾਟਨ ਉਹ ਬਹੁਤ ਹੁੰਦੀ ਹੈ। ਸੋ ਇਹ ਦੱਸਣ ਦਾ ਮਕਸਦ ਇਹ ਹੀ ਹੈ ਕਿ ਵੀ ਇੱਕ ਪਾਸੇ ਪੰਜਾਬ ਨੂੰ ਉਹਨਾਂ ਨੇ ਝੋਨਾ ਲਾਉਣ ਦੇ ਉੱਤੇ ਧੱਕਿਆ, ਪੰਜਾਬ ਦਾ ਪਾਣੀ 15 ਫੁੱਟ ਤੋਂ 500 ਫੁੱਟ ਤੱਕ ਥੱਲੇ ਔਰ ਡਰਟੀ, ਕਿ ਵੀ ਜ਼ਮੀਨ ਦੇ ਮੁਤਾਬਕ ਹੀ ਜਿਹੜਾ ਹੈ ਉਹ ਉਸ ਕਿਸਮ ਦੀਆਂ ਫਸਲਾਂ ਰਿਕਮੈਂਡ ਕੀਤੀਆਂ ਜਾਣਗੀਆਂ ਜੋ ਜਿਸ ਨੂੰ ਦੀ ਨਿਗਰਾਨੀ ਜਿਹੜੀ ਹੈ ਉਹ ਖੇਤੀਬਾੜੀ ਮੰਤਰਾਲਾ ਕਰੇਗਾ ਕਿ ਭਾਈ ਪ੍ਰੋਪਰ ਤਰੀਕੇ ਦੇ ਨਾਲ ਹੋਏ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਗਰੋ ਵੀਟ ਕਰਲਸ। 5th ਸਪੈਸ਼ਲ ਪੈਕੇਜ, ਇਹ ਬੜਾ ਇੰਪੋਰਟੈਂਟ ਹੈ ਕਿਉਂਕਿ ਹੁਣ ਬਹੁਤਿਆਂ ਨੂੰ ਲੱਗਦਾ ਵੀ ਬਸ ਫਿਰ ਖਾਲਿਸਤਾਨ ਇੰਨਾ ਹੀ ਹੋਏਗਾ, ਮਾਝਾ ਮਾਲਵਾ ਦੁਆਬਾ। ਉਹ ਜੋ ਕਹਿੰਦੇ ਨੇ ਸਪੈਸ਼ਲ ਪੈਕੇਜ was announced for overall development of newly included cities of Ambala, Kurukshetar, Sirsa, Fatehbad and Ganganagar under new border। ਕਿ ਇਹ ਜਿਹੜੇ ਸਾਰਾ ਨਵਾਂ ਇਲਾਕਾ ਖਾਲਿਸਤਾਨ ਦੇ ਨਕਸ਼ੇ ਦੇ ਵਿੱਚ ਸ਼ਾਮਲ ਹੋਇਆ, ਜਿਹੜੇ ਸਾਡਾ ਹੀ ਰਾਈਟ ਹੈ, ਸਾਡੇ ਲੋਕ ਉੱਥੇ ਵਸਦੇ ਨੇ, ਸਾਡੀਆਂ ਹੀ ਜ਼ਮੀਨਾਂ ਨੇ ਕਿ ਭਾਈ ਅੰਬਾਲਾ, ਕੁਰੂਕਸ਼ੇਤਰ, ਸਿਰਸਾ, ਫਤਿਆਬਾਦ ਤੇ ਗੰਗਾਨਗਰ। ਸੋ ਇਹਨਾਂ ਦੇ ਵਿਕਾਸ ਦੇ ਲਈ ਅੱਗੋਂ ਕਿਉਂਕਿ ਆਲਰੇਡੀ ਜਿਹੜਾ ਹੈ ਉਹ ਖਾਲਿਸਤਾਨ ਦਾ ਮਾਝਾ ਮਾਲਵਾ ਦੁਆਬਾ ਤਾਂ ਬਹੁਤ ਵਿਕਸਿਤ ਹੈ, ਸੋ ਇਹ ਨਵੇਂ ਐਡ ਹੋਏ ਨੇ। ਸੋ ਇਹਨਾਂ ਦੇ ਲਈ ਸਪੈਸ਼ਲ ਪੈਕੇਜ ਜਿਹੜਾ ਹੈ ਅਨਾਉਂਸ ਕੀਤਾ ਜਾਏਗਾ। ਬਾਈ ਦਿਸ ਟਾਈਮ ਟ੍ਰੇਨ ਕਮਸ ਔਨ ਦਾ ਪਲੇਟਫਾਰਮ ਐਂਡ ਫੈਮਿਲੀ ਬੋਰਡਸ ਇਨ ਦਾ ਟ੍ਰੇਨ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਉਹ ਖਬਰਾਂ ਦੇਖ ਰਹੇ ਸੀ ਵੀ ਇਹ ਚੱਲ ਰਿਹਾ, ਫਿਰ ਟ੍ਰੇਨ ਆ ਗਈ ਔਰ ਉਹ ਅੱਗੇ ਤੁਰੇ। ਵਿਲੇਜ ਟੂਰ ਇਨ ਨੈਕਸਟ ਪਾਰਟ, ਵੀ ਪਿੰਡ ਦਾ ਟੂਰ। ਫਿਰ ਉਹਨਾਂ ਨੇ ਕਿਹਾ ਵੀ ਮੈਂ ਡ੍ਰੀਮ ਪ੍ਰੈਜ਼ੈਂਟ ਕਰ ਰਿਹਾ ਔਰ ਯੂ ਮੇ ਕਾਲ ਇਟ ਵਿਜ਼ਨ। ਆਈ ਐਮ ਸ਼ੋਰ ਇਫ ਆਈ ਵਿਲ ਨਾਟ ਲਿਵ ਇਨ then my kids will live it and if they not then their kids will live in। ਵਾਹਿਗੁਰੂ ਮਿਹਰ ਕਰੇ, ਰੱਬ ਰਾਖਾ। ਸੋ ਨਾਈਸ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਹੀ ਆਪਾਂ ਸਾਨੂੰ ਆਪਣਾ 3rd ਪਾਰਟ ਵੀ ਭੇਜੋ ਜਿਹੜੇ ਖਾਲਿਸਤਾਨ ਨਾਲ ਸੰਬੰਧਿਤ ਹੈਗਾ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਐਥਲੀਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।